ਸਾਡੇ ਜਿਹੜੇ ਦੂਜੀ ਪਾਰਟੀ ਸਾਡੇ ਨਾਲ ਮਿਲੀ ਹੋਈ ਸੀ, ਉਹਨਾਂ ਨੇ ਕਿਹਾ ਕਿ ਇਹ ਕੈਂਡੀਡੇਟ ਇਹ ਵਾਰਿਸ ਪੰਜਾਬ ਦਾ ਹੈ, ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਜਿਵੇਂ ਅਸੀਂ ਕਹਿੰਦੇ ਰਹੇ ਹਾਂ। ਇਹਦੇ ਨਾਲ ਸਾਡੀ ਵੋਟ ਥੱਲੇ ਡਿੱਗ ਗਈ। ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ 27 ਦੇ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ, ਪਰ ਕਿਸੇ ਦੇ ਉੱਤੇ ਸ਼ਰਤ ਨਾ ਲਾਵੇ ਕੋਈ ਕਿ ਮੈਂ ਫਿਰ ਬੀਜੇਪੀ ਤੋਂ ਟੁੱਟ ਜਾਊਂਗਾ, ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ, ਮੈਂ ਹੁਣ ਖਾਲਿਸਤਾਨ ਨਹੀਂ ਕਹੂੰਗਾ। ਇਹੋ ਜਿਹੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ 'ਤੇ ਜੇ ਇਕੱਠੇ ਹੋ ਜਾਈਏ ਤਾਂ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 23 ਨਵੰਬਰ ਨੂੰ ਗੁਰਦੁਆਰਾ ਜ਼ਫਰਨਾਮਾ ਦੀਨਾ ਕਾਂਗੜ ਵਿਖੇ 9ਵੀਂ ਪਾਤਸ਼ਾਹੀ ਦਾ 350ਵਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਸਮੂਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਵਿੱਚ ਸਿੱਖ ਕੌਮ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਵਿਖੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਦੀਨਾ ਕਾਂਗੜ ਵਿਖੇ ਹੋਣ ਵਾਲੇ ਇਸ ਸਮਾਗਮ ਵਿੱਚ ਸ਼ਮੂਲੀਅਤ ਲਈ ਅਪੀਲ ਕੀਤੀ ਅਤੇ ਨਾਲ ਹੀ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤਰਨਤਾਰਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਅਕਾਲੀ ਦਲ ਦੇ ਵਧੀਆ ਪ੍ਰਦਰਸ਼ਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਮਨੂ ਸਮ੍ਰਿਤੀ ਦੀ ਸੋਚ ਰੱਖਣ ਵਾਲੀ ਪਾਰਟੀ ਜਿੱਤੀ ਹੈ, ਜਿਸ ਦਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ ਸੀ। ਉਹਨਾਂ ਕਿਹਾ ਕਿ ਜੇਕਰ ਸਾਰੀਆਂ ਅਕਾਲੀ ਪਾਰਟੀਆਂ ਏਕਾ ਕਰ ਲੈਣ ਤਾਂ 2027 ਦੀਆਂ ਚੋਣਾਂ ਬੜੀ ਆਸਾਨੀ ਨਾਲ ਜਿੱਤ ਸਕਦੀਆਂ ਹਨ, ਪਰ ਇਸ ਲਈ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ। ਇਹਦਾ ਨਤੀਜਾ ਇਹੀ ਹੈ ਜੀ, ਜੇ ਅਸੀਂ ਇਕੱਠੇ ਹੋ ਕੇ 2027 ਦੀਆਂ ਇਲੈਕਸ਼ਨਾਂ ਲੜੀਏ ਤਾਂ ਆਪਾਂ ਅਕਾਲੀ ਦਲ ਦੀ ਸਰਕਾਰ ਬਣਾ ਸਕਦੇ ਹਾਂ। ਪਰ ਜਿਹੜੀ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ, ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿਤਾ ਕਿ ਇਹ ਸਾਡੀ ਪਾਰਟੀ ਲੜ ਰਹੀ ਹੈ, ਸਾਂਝਾ ਕੈਂਡੀਡੇਟ ਨਹੀਂ ਹੈ। ਵਾਰਿਸ ਪੰਜਾਬ ਦਿਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ। ਤੋ ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ 27 ਦੇ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ, ਪਰ ਕਿਸੇ ਦੇ ਉੱਤੇ ਸ਼ਰਤ ਨਾ ਲਾਵੇ ਕੋਈ ਕਿ ਮੈਂ ਫਿਰ ਬੀਜੇਪੀ ਤੋਂ ਟੁੱਟ ਜਾਊਂਗਾ, ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ, ਮੈਂ ਹੁਣ ਖਾਲਿਸਤਾਨ ਨਹੀਂ ਕਹੂੰਗਾ। ਇਹੋ ਜਿਹੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ 'ਤੇ ਜੇ ਇਕੱਠੇ ਹੋ ਜਾਈਏ ਤਾਂ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ। ਕਿਹਨੂੰ ਤੁਸੀਂ ਕਹੋਗੇ ਪਾਰਟੀ ਜਿਹੜੀਆਂ ਹੈਗੇ ਨੇ, ਮੰਨ ਲਓ ਢੀਂਡਸਾ ਸਾਹਿਬ ਵੀ ਨੇ, ਉਹ ਤਾਂ ਸਾਰੇ ਹੈਗੇ ਆ ਜੀ, ਹੁਣ ਸਾਰਿਆਂ ਨੂੰ ਪਤਾ ਹੈਗਾ ਕਿਹੜੇ ਕਿਹੜੇ ਹੈਗੇ ਆ। ਹੁਣ ਉਹਨਾਂ ਦੇ ਨਾਂ ਲੈਣੇ ਕੋਈ ਰਹਿ ਜੂਗਾ ਮੈਥੋਂ, ਫਿਰ ਉਹ ਕਹੂਗਾ ਮਾਨ ਨੇ ਸਾਡੇ ਨਾਲ ਬੇਇਨਸਾਫੀ ਕਰਤੀ। ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਇਹ ਸਾਡੇ ਜਿਹੜੇ ਦੂਜੀ ਪਾਰਟੀ ਸਾਡੇ ਨਾਲ ਮਿਲੀ ਹੋਈ ਸੀ, ਉਹਨਾਂ ਨੇ ਕਿਹਾ ਕਿ ਇਹ ਕੈਂਡੀਡੇਟ ਇਹ ਵਾਰਿਸ ਪੰਜਾਬ ਦਾ ਹੈ, ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਜਿਵੇਂ ਅਸੀਂ ਕਹਿੰਦੇ ਰਹੇ ਹਾਂ। ਇਹਦੇ ਨਾਲ ਸਾਡੀ ਵੋਟ ਥੱਲੇ ਡਿੱਗ ਗਈ। ਤੇ ਦੂਸਰੀ ਗੱਲ ਹੈ ਕਿ ਫਿਰ ਉਹ ਜਿਹੜੀ BBC SSP ਜਿਸ ਨੇ ਬੜੇ ਅਮਨ ਪਸੰਦ ਤਰੀਕੇ ਦੇ ਨਾਲ ਤਰਨਤਾਰਨ ਸਾਹਿਬ ਦੇ ਇਲੈਕਸ਼ਨ ਕਰਾਏ ਹੈ, ਇਹ ਬਾਰਡਰ ਦਾ ਹਲਕਾ ਹੈ ਤੇ ਉਸ ਨੂੰ ਸਸਪੈਂਡ ਇਲੈਕਸ਼ਨ ਕਮਿਸ਼ਨ ਨੇ ਨਜਾਇਜ਼ ਕਰਤਾ। ਪਰ ਹੁਣ ਤੁਸੀਂ ਦੇਖੋ ਉੱਥੇ ਚਿੜੀ ਨਹੀਂ ਉੱਡਣ ਦਿੱਤੀ ਤੇ ਬਹੁਤ ਅਮਨ ਪਸੰਦ ਤਰੀਕੇ ਦੇ ਨਾਲ ਉਹ ਬੀਬੀ ਨੇ ਇਲੈਕਸ਼ਨ ਕਰਾਏ ਹੈ ਤੇ ਉਹਨੂੰ ਇਹੀ ਖਿਤਾਬ ਮਿਲਿਆ ਕਿ ਉਹਨੂੰ ਮੁਅੱਤਲ ਕਰਵਾ ਦਿੱਤਾ ਗਿਆ, ਜੋ ਕਿ ਜ਼ੁਲਮ ਹੈ ਇੱਕ ਅਫਸਰ ਦੇ ਉੱਤੇ ਜਿਹੜਾ ਵਧੀਆ ਕੰਮ ਕਰਦਾ ਤੇ ਲਾਅ ਐਂਡ ਆਰਡਰ ਨੂੰ ਮਜ਼ਬੂਤ ਬਣਾ ਕੇ ਰੱਖਣਾ ਚਾਹੁੰਦਾ। ਨਹੀਂ, ਜੇ ਅਕਾਲੀ ਸਾਰੇ ਇਕੱਠੇ ਹੋ ਜਾਣ ਤਾਂ ਅਸੀਂ ਮੋਰਚਾ ਮਾਰ ਸਕਦੇ ਹਾਂ, ਇਹਦੇ 'ਚ ਤਾਂ ਕੋਈ ਗੱਲ ਹੈ ਨਹੀਂ ਗੀ। ਤੇ ਇਹ 23 ਤਰੀਕ ਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਜਿਹੜਾ ਦਿਨ ਹੈਗਾ ਦੀਨਾ ਕਾਂਗੜ ਉੱਥੇ ਮਨਾ ਰਹੇ ਹਾਂ 23 ਤਰੀਕ ਨੂੰ।
ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉੱਥੇ ਹੁਮ ਹਮਾ ਕੇ ਪਹੁੰਚੋ ਤੇ ਜਿਹੜੀਆਂ ਬਾਕੀ ਵੀ ਅਕਾਲੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਆਉਣਾ ਤੁਹਾਡਾ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਜੇ ਇਸ ਇਕੱਠ ਤੇ ਆਪਾਂ ਇਕੱਠੇ ਦਿਖ ਗਏ ਤਾਂ ਫਿਰ ਜਿਹੜਾ 27 ਦਾ ਇਲੈਕਸ਼ਨ ਹੈ ਉਹ ਸਾਥੋਂ ਬਾਹਰ ਨਹੀਂ ਜਾ ਸਕਦਾ। ਆਮ ਆਦਮੀ ਪਾਰਟੀ ਦੀ ਜਿੱਤ ਨੂੰ ਦੇਖੀਏ ਤਾਂ ਇਹ ਲੋਕਪ੍ਰਿਯਤਾ ਹੈ ਜਾਂ ਕੋਈ ਸਰਕਾਰੀ ਤੰਤਰ ਦੀ ਵਰਤੋਂ ਨਾਲ ਇਹ ਵੋਟਾਂ ਇਹਨਾਂ ਨੇ ਸਰਕਾਰੀ ਚੀਜ਼ਾਂ ਕੀਤੀਆਂ, ਪਰ ਹੁਣ ਖੁਸ਼ੀ ਦੇ ਨਾਲ ਤੁਸੀਂ ਆਪ ਦੱਸੋ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲਾਂ ਦੇ ਰਾਜ ਦੇ ਵਿੱਚ ਜਦੋਂ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਚੱਕ ਸਕਦਾ, ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਫਿਰ ਬਾਜ ਨਹੀਂ ਸੀ ਰੱਖ ਸਕਦਾ, ਛੇਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਰਾਜ ਕਰਨ ਵਾਲੀਆਂ ਨਿਸ਼ਾਨੀਆਂ ਦੇਤੀਆਂ ਤੇ ਹੁਣ ਆਪਾਂ ਨੇ ਝਾੜੂ ਫੜ ਲਿਆ। ਇਹ ਜਿਹੜਾ ਮਨੂ ਸਮ੍ਰਿਤੀ ਦੇ ਖਿਲਾਫ ਪਹਿਲੀ ਪਾਤਸ਼ਾਹੀ ਨੇ ਰਿਬੈਲ ਕਰਤਾ ਸੀਗਾ, ਇਹ ਉਸ ਦੇ ਖਿਲਾਫ ਬਗਾਵਤ ਕਰਤੀ ਸੀ। ਹੁਣ ਆਪਾਂ ਝਾੜੂ ਫੜੀ ਫਿਰਦੇ ਹਾਂ। ਜਿੰਨੀ ਵੀ ਗਿਰਾਵਟ ਹੋਊਗੀ ਉਨੀ ਦੂਰ ਅਸੀਂ ਹਕੂਮਤ ਤੋਂ ਜਾਈ ਜਾਵਾਂਗੇ।